ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ। ਸਭ ਦਾ ਪੰਜਾਬ ਦੀ ਟੀਮ ਗੁਰਦਾਸਪੁਰ ਜ਼ਿਲ੍ਹਾ ਦੇ ਬਜ਼ੁਰਗਾਂ ਨੂੰ ਮਿਲਣ ਵਾਸਤੇ ਫਰੂਕਾਬਾਦ ਦੇ ਲਾਗੇ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ। ਅੱਜ ਅਸੀਂ ਜਿਹੜੇ ਬਜ਼ੁਰਗਾਂ ਨੂੰ ਮਿਲਾਂਗੇ, ਇਹਨਾਂ ਦਾ ਸੁਭਾਅ ਥੋੜ੍ਹਾ ਜਿਹਾ ਤੱਤਾ ਹੈ। ਵੀਡੀਓ ਨੂੰ ਤੁਸੀਂ ਫੁੱਲ ਇੰਜੋਏ ਕਰਨਾ। ਬਜ਼ੁਰਗਾਂ ਦੀ ਵੀਡੀਓ ਪੂਰੇ 1 ਘੰਟੇ 8 ਮਿੰਟ ਦੀ ਬਣੀ, ਲੇਕਿਨ ਅਸੀਂ ਤੁਹਾਡੇ ਦੋਸਤਾਂ ਦੀ ਨਜ਼ਰ ਪਹਿਲਾ ਪਾਰਟ ਕਰਨ ਜਾ ਰਹੇ ਹਾਂ। ਤੁਸੀਂ ਵੇਖੋਗੇ ਅਤੇ ਪਾਰਟੀਸ਼ਨ ਦੀ ਸਟੋਰੀ ਨੂੰ ਇੰਜੋਏ ਵੀ ਕਰੋਗੇ। ਅਤੇ ਇਹਦੇ ਵਿੱਚ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਪਾਰਟੀਸ਼ਨ ਸਟੋਰੀ ਰਿਕਾਰਡ ਕਰਦੇ ਹਾਂ, ਉਹਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਬਜ਼ੁਰਗਾਂ ਦਾ ਇੰਟਰਵਿਊ ਕਰਦੇ ਕਰਦੇ ਬਜ਼ੁਰਗ ਬਹੁਤ ਤੱਤੇ ਹੋ ਗਏ। ਮਾਂ ਦਾ ਧੌਂਸਾ ਨਹੀਂ ਹੁਣ ਰੱਬ ਜਦੋਂ ਮੈਂ ਅੱਗੇ ਸਾਂਗ ਲਾਇਆ ਮੈਂ ਉਹ ਲੱਗਾ ਹੀ ਲਾਉਣ ਆਖਿਆ ਜੇ ਆਪ ਅੱਜ ਕੱਲ੍ਹ ਦੇ ਨੂੰ ਕੀ ਪਤਾ ਲਾਉ ਲੱਗਾ ਕੀ ਇੱਥੇ ਆ ਰਿਹਾ ਤੁਹਾਡੇ ਸਾਰਿਆਂ ਕੋ ਵਾਹ ਤਾਂ ਨਹੀਂ ਮੇਰਾ ਜੇ ਕਿਹਨੂੰ ਠੋਕ ਗਿਆ ਨਾ ਵਾਹ ਭਾਈ ਵਾਹ। ਤੇ ਬੜੀ ਮੁਸ਼ਕਿਲ ਦੇ ਨਾਲ ਫਿਰ ਅਸੀਂ ਦੁਬਾਰਾ ਬਜ਼ੁਰਗਾਂ ਦੇ ਨਾਲ ਗੱਲਬਾਤ ਸਟਾਰਟ ਕੀਤੀ। ਇਸ ਵੀਡੀਓ ਨੂੰ ਦੇਖੋ ਤੇ ਇੰਜੋਏ ਕਰੋ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰੋ। ਆਓ ਮਿਲਵਾਉਂਦੇ ਹਾਂ ਤੁਹਾਨੂੰ ਗੁਰਦਾਸਪੁਰੀਆਂ ਦੇ ਬਜ਼ੁਰਗ ਦੇ ਨਾਲ। ਉਹ ਫਿਰ ਸਿੱਧਾ ਹੀ ਕਹਿ ਦਿੰਦਾ ਸੀ ਭਈ ਇਸ ਬਸਤੀ ਦੇ ਬਰੇਨ ਗਨ ਲਿਆ ਕੇ ਤੇ ਸਾਰਾ ਪਿੰਡ ਫੂਕ ਜਾਏਗਾ, ਮੈਨੂੰ ਕੌਣ ਪੁੱਛੇਗਾ। ਤੇ ਫਿਰ ਲੋਕ ਖਲੋ ਗਏ ਸੀ। ਅੱਛਾ ਆਹੋ ਦੇ ਹੁਣ ਜਸ ਕਰਦਾ ਜਵਾਬ ਇੱਥੋਂ ਸਾਬਤ ਹੁੰਦਾ ਨਾ ਅਸੀਂ ਲੋਕ ਉਦੋਂ ਗੁਲਾਮ ਸੀ ਉਹਨਾਂ ਦੇ। ਇਹ ਨਾ ਗਲਤ ਗੁਲਾਮੀ ਹੋਰ ਚੀਜ਼ ਆ। ਬਾਬਾ ਮੈਂ ਸਮਝਦਾ ਉਸ ਉਰਦੂ ਨੂੰ ਕੋਈ ਬਾਹਰੋਂ ਆ ਕੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ ਉਸ ਅੰਗਰੇਜ਼ ਨੇ, ਲੜਕੇ ਦੀ ਆਸ਼ ਹੁੰਦੇ ਕਿਹੜੀ ਤੁਹਾਡੇ ਪਿੰਡ ਦੀ ਉਸ ਨੇ ਵਾਹ ਭਾਈ। ਜ਼ਿਲ੍ਹਾ ਗੁਰਦਾਸਪੁਰ ਸੀ ਸਾਡਾ, 4 ਮੀਲ ਸੀ ਸਾਡੇ ਪਿੰਡੋਂ। ਅੱਛਾ ਜ਼ਿਲ੍ਹਾ ਗੁਰਦਾਸਪੁਰ, ਉਹਦੀ ਤਹਿਸੀਲ ਵੀ ਗੁਰਦਾਸਪੁਰ ਹੀ। ਅੱਛਾ ਜਿਵੇਂ ਆ ਸੇਖੂਪੁਰ ਵਾ, ਹਾਂਜੀ ਆਹੀ ਮੈਂ ਗੁੱਸੇ ਨਾਲ ਬੋਲ ਗੱਲ ਹੋਏ ਆ ਸੇਖੂਪੁਰ। ਹਾਂਜੀ ਤੇ ਸਿਆਣਾ ਤੇ ਚੁੱਪ ਕਰ ਜਾਏਗਾ ਤੇ ਬਾਲਾਂ ਵਿਚਾਰਿਆ ਰੋਣਾ ਮਾਵਾਂ ਦੇ ਕੋਲ, ਆਏ ਭਾਜੀ ਜੇ ਲੋ, ਆਏ ਭਾਜੀ ਜੇ ਲੋ। ਤੇ ਉਸ ਮਾਂ ਨੂੰ ਜਾਂ ਉਹਦੇ ਪਿਓ ਨੂੰ ਜਾਂ ਉਸ ਕੁਲਬੇ ਨੂੰ ਪੁੱਛਿਆ ਜਾਣੇ ਵੀ ਸਾਡਾ ਇਹ ਬੱਚਾ ਕੀ ਹਾਲ ਚ ਹੋ ਗਿਆ ਹੋਇਆ। ਇਹ ਅਕਸਰ ਸਾਡੇ ਨਾਲ ਤੁਰਿਆ 2 ਦਿਨ ਲੱਗੇ ਸੀ, 5 ਦਿਨ ਲੱਗੇ। ਵਾਹ ਵਾਹ ਵੇਖ ਯਾਰ ਸਿਆਪਾ ਜੀ। ਅੱਛਾ ਅੱਧਾ ਘੰਟਾ ਲੱਗਦਾ, ਅੱਧਾ ਦਿਨ ਲੱਗਾ। ਸਹੀ गलत ये मैं जान के आ गया गलत पर आज भी बोला तो हमने गलत ਇਹ ਤੇ ਸਾਰਾ ਦਾ ਨਾਨਾ ਪਿੱਛੇ ਹੋ ਗਿਆ ਬੈਜਾ ਜੀ ਇਹਦੇ ਉਹਦਾ ਪਿੱਛੇ ਹੋ ਗਿਆ। ਸਾਰਾ ਇੰਟਰਵਿਊ ਦਾ ਸਤਿਆਨਾਸ਼ ਕਰਤਾ ਵਾ, ਉਹਨਾਂ ਅਪਲੋਡ ਕਰਨਾ ਵਾ। ਇਹ ਰੱਖਣਾ ਅਗਲੀ ਨਸਲ ਨੂੰ ਦੱਸਣ ਨੂੰ, ਨਸਲ ਦਾ ਦੱਸਣ ਨੂੰ ਦੱਸਣ ਲਈ। ਉਹਨਾਂ ਆਖਣਾ ਐਵੇਂ ਦੇ ਹਾਉ ਰਾਈਟ ਬਾਬੇ ਹੁੰਦੇ ਸੀ, ਉਹਨਾਂ ਕਹਣਾ ਉਹਨਾਂ ਕੁਛ ਨਹੀਂ ਹੁੰਦੇ। पुरानी खाना बने ना पुत वो होवे ना आस ਆਰਾਮ ਨਾਲ ਜਿਹੜੇ ਪੂਰੇ ਦਾ ਮਾਲਕ ਉਹ ਇਵੇਂ ਗੱਲ ਮੇਰੇ ਹੁੰਦੀਆਂ ਗਾੜੀਆਂ ਆ ਕੇ ਲੈ ਜਾਏ ਨੇ। ਬਾਬਾ ਜੀ ਨਹੀਂ ਜਦੋਂ ਅਸੀਂ ਅੱਛਾ, ਮਰ ਮੁਰ ਗਏ ਚਲੋ ਉਦੋਂ ਨਿਆਣਿਆਂ ਨੇ ਕਹਿਣਾ ਕਿ ਲੋ ਯੋ ਤੁਸੀਂ ਨਾ ਇਹ ਦੱਸੋ ਕਿੰਨੇ ਦਿਨਾਂ ਜੇ ਆਪਾਂ ਪਾਕਿਸਤਾਨ ਪਹੁੰਚੇ? ਮੈਂ ਤੇ ਅੱਗੇ ਆਖਿਆ ਵੀ ਅੱਧੇ ਚ ਅੱਧੇ ਦਿਨ ਚ। ਗੱਲ ਨਾ ਉਹ ਫਿਰ ਉਹਦਾ ਖੜਕ ਸਿੰਘ ਸੀ, ਉਹ ਨਹੀਂ ਸੀ ਅਮਨ ਦਾ। ਅੱਛਾ ਉਹ ਤੇ ਫਿਰ ਅੰਦਾ ਛਪਾਈ ਸੀ ਉਹਨੇ ਇੱਥੇ। ਖੜਕ ਸਿੰਘ ਦੇ ਆਹੋ ਇੱਥੇ ਇਹ ਦਿਨ ਬਾਅਦ ਆਦਾ ਵਾਲਾ ਪਾਤਾ ਸੀਗਾ ਨੇ ਵਿੱਚੋਂ ਜੀ, ਔਰ ਡੋਰ ਪਾ ਕੇ ਤੇ 2 ਬੰਦੇ ਸੀ ਪੁਲਿਸ ਦੇ, ਉਹਨਾਂ ਕੜੀ ਸੀ ਅਮਾਰੀ ਸਿੱਖਾਂ ਦੇ ਘਰ ਵੀ ਹੈ ਸੀ। ਸਿੱਖਾਂ ਦੇ ਵੀ ਹੈ ਸੀ 2। ਅੱਛਾ 2 ਘਰ ਸੀ ਸਿੱਖਾਂ ਦੇ। ਹਾਂ ਨੀਰ ਸਿੰਘ ਉਹਨੂੰ ਆਂਦੇ, ਅੱਛਾ ਮੇਹਰ ਸਿੰਘ। ਨੀਰ ਸਿੰਘ ਹਿੰਦੂਆਂ ਦੇ ਕੋਈ ਨਾਂ ਯਾਦ ਨੇ ਜਿਹੜੇ ਹਿੰਦੂ ਰਹਿੰਦੇ ਸੀ ਉੱਥੇ, ਕਿਹੜੇ ਜਿਹੜੇ ਬਾਵੇ ਤੁਸੀਂ ਦੱਸੇ ਨੇ? ਜਗਤ ਸਿੰਘ ਅੱਛਾ ਬਾਵਾ, ਜਿੰਦੋ ਬਾਵਾ, ਅੱਛਾ ਇਹ 2 ਘਰ ਬਾਵਿਆਂ ਦੇ। ਇੱਥੇ ਬਹਾਨੇ ਐਵੇਂ ਹਲਾਉਣਾ ਰਸੇ, ਉਹ ਨਵੇਂ ਰਸੇ 4 ਟੋਟੇ ਹੋ ਜਾਂਦੇ। ਅੱਛਾ ਟੁੱਟ ਜਾਂਦੇ ਸੀ। ਹਾਂ ਵਾਹ ਜੀ ਇੰਨਾ ਤਾਕਤਵਰ ਸੀਗਾ। ਹਾਂ ਸਚੇਤਾ ਉਹਦੇ 4 ਪੁੱਤਰ ਸੀ। ਅੱਛਾ ਵੱਡੇ ਦਾ ਨਾਂ ਸੀ ਲੱਛੂ, ਛੋਟਾ ਪੀਰੋ ਅੱਛਾ ਤੇ ਛੋਟਾ ਗਿਆਨ। ਸਲਾਮ ਅਲੈਕਮ। ਵਾਲੇकुम अस्सलाम। ਕੀ ਹਾਲ ਚਾਲ ਹੈ ਬਾਬਾ ਜੀ? अल्लाह का शुक्र है, अल्हम्दुलिल्लाह अल्लाह का शुक्र है। ਕੀ ਨਾਮ ਹੈ ਆਪਣਾ? मेरा नाम अल्लाह है। ਅੱਲਾ ਦਿੱਤਾ। हाँ जी
ਤੁਹਾਡੇ ਵਾਲਦ ਦਾ ਕੀ ਨਾਂ ਸੀ? ਰੂੜਾ। ਰੂੜਾ। ਉਹਦੇ ਨਾਂ ਇਹੋ ਜਿਹੇ ਹੁੰਦੇ ਸੀਗੇ। ਅੱਛਾ। ਦੇਸੀ। ਅੱਛਾ, ਦੇਸੀ ਨਾਂ। ਆਹੋ ਦੇਸੀ, ਮੈਂ ਆਨਾ ਦੇਸੀ ਤੇ ਅੱਛਾ, ਦਾਦੇ ਦਾ ਕੀ ਨਾਂ ਸੀ? ਗਾਈਆ। ਗਾਈਆ। ਆਹੋ ਇਹ ਵੀ ਬੜਾ ਮੁਖਤਲਿਫ ਨਾਂ ਹੈ। ਗਾਈਆ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ, ਉਹਦੀਆਂ ਗੱਲਾਂ ਪੁੱਛਣੀਆਂ। ਅੱਛਾ, ਪਿੰਡ ਦੀਆਂ ਜਾਂ ਦੁਆਰੇ ਦੀਆਂ? ਸਾਰੇ ਪਾਸੇ ਦੀਆਂ। ਸਾਰੇ ਦੀਆਂ ਤੇ ਨਾ ਐਵੇਂ ਜ਼ਬਾਨ ਦਾ ਹੀ ਗੱਲ ਹਲਾਈ ਜਾਣੀ। ਪਰ ਮਕਾਨ ਨੂੰ ਕਿੰਨੀਆਂ ਇੱਟਾਂ ਲਾਈਆਂ? ਜਿਹੜੀ ਤੁਹਾਨੂੰ ਪਤਾ ਹੈ ਨਾ, ਅੱਛਾ, ਉਹ ਤੁਸੀਂ ਅੱਜ ਸਾਨੂੰ ਦੱਸਣੀ ਹੈ। ਉਹ ਦੱਸ। ਆਪਣਾ ਪਿੰਡ ਕਿਹੜਾ ਸੀ? ਸਾਡਾ ਪਿੰਡ ਸੀ ਗਲੋਟੀਆਂ। ਗਲੋਟੀਆਂ? ਨਹੀਂ ਗਲੋਟੀਆਂ ਨਾ, ਗਲੋਟੀਆਂ ਗਲੋਟੀਆਂ। ਗਲੋਟੀਆਂ। ਆਹੋ। ਇਹਦਾ ਪੂਰਾ ਨਾਂ ਕੀ ਸੀ? ਪੂਰਾ ਇਹੋ ਗਲੋਟੀਆਂ, ਗਲੋਟੀਆਂ ਨਹੀਂ ਸੀ। ਅੱਛਾ, ਗਲੋਟੀਆਂ ਨਾਂ ਸੀ। ਔਰ ਰਸੂਲਪੁਰ ਗਲੋਟੀਆਂ ਆਂਦੇ ਸੀ। ਵੇਲੇ ਵੇਲੇ ਬੰਦੇ। ਰਸੂਲਪੁਰ ਗਲੋਟੀਆਂ। ਆਹੋ ਵੇਲੇ ਬੰਦੇ। ਸਹੀ ਹੋ ਸਾਰਿਆਂ ਨੂੰ ਨਹੀਂ ਪਤਾ ਇਸ ਗੱਲ ਦਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਜਾਣਦੇ ਹੁਣ ਅੱਛਾ, ਇਹਦੇ ਵਿੱਚ ਆ ਜਾਣਗੇ ਬਾਬਾ ਜੀ, ਤੁਸੀਂ ਦੱਸੋਗੇ ਤੇ ਤਾਂ ਹੀ। ਹੁਣ ਅੱਛਾ, ਬਾਰ-ਬਾਰ ਤੁਸੀਂ ਅਗਰ ਇਹ ਚੀਜ਼ ਕਰੋਗੇ ਫਿਰ ਤੇ ਨਹੀਂ ਨਾ ਆਉਣੀ। ਸ਼ਾਬਾਸ਼, ਠੀਕ ਆ। ਸਾਥੋਂ ਪਹਾੜ ਕਿਹਨੂੰ ਆਨੇ ਆ? ਪਹਾੜ ਕਿਹੜੀ ਤਰਫ ਨੂੰ ਆਨੇ ਆ? ਇੱਧਰ। ਇੱਧਰ। ਹਾਂਜੀ। ਤੇਰੀ ਦੁਆ ਚ ਚਲਚਵਾ ਕੂਟਾਂ ਦਾ ਮਸਾਲ ਹੋ, ਭਾਵੇਂ ਦਾ ਡਿਗਰੀਆਂ ਬਾਹਰ ਦੇ ਮੁਲਕ ਦੀਆਂ ਹਾਸਲ ਆ ਕੇ ਕਰਕੇ। ਚਲੋ ਦੱਸੋ ਫਿਰ, ਪਹਾੜ ਕਿੱਧਰ ਆ ਤੇ ਦੱਖਣ ਕਿੱਧਰ ਆ? ਪਹਾੜ ਏ ਹਾਂ। ਲੈਂਦਾ ਆ, ਹੂੰ। ਚੜਦਾ ਪਿਛਲੇ ਬੰਨੇ, ਦੱਖਣ ਹੱਟਾ। ਆ ਮੈਂ ਗੁੱਸੇ ਨਾਲ ਬੋਲ ਗਿਆ, ਦੱਖਣ ਹੱਟ। ਮੈਂ ਦੱਖਣ ਆਵਾ। ਅੱਛਾ। ਨਹੀਂ ਅੱਗੋਂ ਪਾਵਾ ਇਹ ਗੱਲ ਪੁੱਟ। ਚਾਰੇ ਕੂਟਾਂ ਵਿੱਚ ਪਹਾੜ ਆ। ਅੱਛਾ। ਲੈਂਦਾ ਆਈ ਆ। ਅਨਵਾਜ ਇਹਦੇ ਮੂੰਹ ਕਰਕੇ ਪੜ੍ਹਨੇ ਆ ਨਾ। ਹਾਂਜੀ ਹੈ। ਚੜਦਾ ਮੇਰੇ ਪਿਛਲੇ ਬੰਨੇ ਆ ਗਿਆ। ਹਾਂਜੀ ਹੈ। ਤੇ ਦੱਖਣ ਹੱਟ ਉਤਾਂ ਹੀ ਬੋਲਣਾ ਹੁਣ। ਇਹਨੂੰ ਕਿਉਂ ਕਹਿੰਦੇ ਹੋ ਉਤਾਂ? ਇਹ ਕੀ ਦੱਖਣ ਉਤਾਂ ਕਿਉਂ ਕਹਿੰਦੇ ਹੋ? ਕੀ ਬੋਲੀ? ਤੁਸੀਂ ਦੱਖਣ ਉਤਾਂ ਕਿਹਾ ਨਾ ਉਹਨੂੰ। ਮੈਂ ਇਹਦਾ ਨਾਮ ਬੋਲਿਆ ਦਖਨਾਟ। ਅੱਛਾ, ਦਖਨਤ। ਇਹ ਮੈਂ ਬੋਲ ਗਿਆ ਗੁੱਸੇ ਨਾਲ। ਇਹ ਕਿਉਂ? ਮਤਲਬ ਇਹ ਮੇਰੀ ਆਪਣੀ ਦਲੀਲ ਆ। ਤੇ ਅੱਛਾ। ਨਹੀਂ ਇੱਥੇ ਨਹੀਂ ਪੈਣ ਦੇਣਾ। ਇੱਥੇ ਇਹੋ ਕਹਿਣਾ ਵੀ ਦੱਖਣ ਵਾ। ਅੱਛਾ, ਦੱਖਣ। ਇੱਥੇ ਦੱਖਣ ਵਾ। ਅੱਛਾ। ਦਖਨਾਟੇ ਨੂੰ ਬੋਲਣਾ ਹੁੰਦਾ ਉਦੋਂ ਮੈਂ ਫਿਰ ਚੁੱਪ ਕਰੋ ਤੂੰ। ਮੈਂ ਤੇ ਖਰਜਾ ਲੈ ਲਿਆ ਵੀ ਉਹ ਮੈਨੂੰ ਸਮਝਾ ਲੇਗਾ। ਹਾਂਜੀ, ਇਹ ਚਾਰ ਕੂਟਾਂ ਠੀਕ ਨੇ। ਹਾਂਜੀ, ਠੀਕ ਹੋ ਗਿਆ। ਅੱਛਾ, ਤੁਹਾਡੇ ਪਿੰਡ ਦੀਆਂ ਚਾਰ ਗੁੱਠਾਂ ਸੀ। ਉਹਨਾਂ ਦੇ ਚਾਰਾਂ ਗੁੱਠਾਂ ਦੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਜਿਹੜਾ ਅੱਗੇ ਪਹਾੜ ਬੋਲਿਆ ਨਾ ਹੁਣ ਮੈਂ ਜਿਵੇਂ ਤਲੀਮੋ ਜਾਂਦਾ ਬੋਲ ਗਿਆ ਨਾ ਉਸ ਤਰ੍ਹਾਂ ਪੇਸ਼ ਹੋਵਾਂਗਾ। ਇਹ ਪਹਾੜ ਆ ਰਊਵਾਲ ਪਿੰਡ ਸੀ, ਰਊਵਾਲ। ਅੱਛਾ, ਆ ਗਈ ਸਮਝ? ਸਹੀ ਹੋ ਗਿਆ। ਉਹਦੇ ਲਾਗੇ ਜਕੜੀਆ ਪਿੰਡ ਸੀ। ਅੱਛਾ। ਜਿਹੜੇ ਪਿੰਡਾਂ ਦੇ ਨਾਂ ਨੇ ਉਹ ਨੇ ਹਨ। ਅੱਛਾ, ਉਹ ਫਿਰ ਚੱਲਦੇ ਚੱਲਦੇ ਇਹਨਾਂ ਦੋਵਾਂ ਪਿੰਡਾਂ ਤੋਂ ਅੱਗੇ ਇੱਕ ਨਾਲ ਸਾਈਡ ਤੇ ਗਵਾਲੀਆ ਆ ਗਿਆ ਪਿੰਡ। ਅੱਛਾ। ਗਵਾਲੀਆ ਥੋੜੇ ਥੋੜੇ ਘਰ ਹੁੰਦੇ ਸੀ। ਜਿੰਨੇ ਹੁਣ ਨਾ ਕੁਚੀਪੁਰਾ ਬਣਿਆ ਦਾ। ਅੱਛਾ। ਇਹਨਾਂ ਅੱਛਾ। ਕੁਦਰਤੀ ਗੱਲ ਸੀ, ਬਸਤੀ ਬਹੁਤ ਥੋੜੀਆਂ ਸਨ, ਛੋਟੀ। ਕੋਈ ਸਿਆਣ ਜੋ ਪਿੰਡ ਸੀ ਵੱਡਾ। ਸਹੀ। ਅੱਛਾ, ਪਹਾੜ ਹੋ ਗਿਆ ਪੂਰਾ। ਹਾਂਜੀ। ਇਹਦੇ ਅੱਗੇ ਪਨਿਆਰ ਬੜੇ ਬੜਾ ਵੱਡਾ ਪਿੰਡ। ਅੱਛਾ। ਪਨਿਆਰ ਉਹਨੂੰ ਆਂਦੇ ਸੀ। ਉਹ ਸੀ ਚੜ੍ਹਦੇ ਸਾਥੋਂ ਆਇਆ ਲੈਂਦੇ ਚ। ਅੱਛਾ। ਇਹ ਲੈਂਦੇ ਚ ਆਇਆ। ਸਹੀ। ਉਹਦੇ ਨਾਲ ਖਲ ਚੂੜ ਚੱਕ। ਅੱਛਾ। ਭਾਵੜਾ ਸੌਵਾਲ। ਵਾਹ। ਨਿੱਕਾ ਸੌਵਾਲ ਤੇ ਵੱਡਾ ਸੌਵਾਲ। ਵਾਹ ਜੀ ਵਾਹ। ਹੁਣ ਜਾਣ ਛੱਡ ਦੇ ਹੁਣ ਮੈਂ ਉੱਥੇ। ਆਹੋ। ਅੱਛਾ, ਮੈਨੂੰ ਦੱਸੋ ਇਹਦੀ ਤਹਿਸੀਲ ਕਿਹੜੀ ਸੀ ਕਿਹੜੀ ਤੁਹਾਡੇ ਪਿੰਡ ਦੀ? ਉਸ ਵਾਹ ਭਾਈ, ਜ਼ਿਲ੍ਹਾ ਗੁਰਦਾਸਪੁਰ ਸੀ ਸਾਡਾ। 4 ਮੀਲ ਸੀ ਸਾਡੇ ਪਿੰਡੋਂ। ਅੱਛਾ। ਜ਼ਿਲ੍ਹਾ ਗੁਰਦਾਸਪੁਰ। ਉਹਦੀ ਤਹਿਸੀਲ ਵੀ ਗੁਰਦਾਸਪੁਰ ਹੀ। ਅੱਛਾ। ਜਿਵੇਂ ਆ ਸੇਖੂਪੁਰ ਵਾ। ਹਾਂਜੀ। ਆਹੀ ਮੈਂ ਗੁੱਸੇ ਨਾਲ ਬੋਲ ਗਿਆ ਹੋਏ ਆ ਸੇਖੂਪੁਰ। ਹਾਂਜੀ। ਤਹਿਸੀਲ ਇਹਦੇ ਵਿੱਚ ਹੈ ਕਿ ਨਹੀਂ? ਹੈਗੀ ਨਾ ਹੈ ਕਿ ਨਹੀਂ? ਤੇ ਫਿਰ ਅਸਾਂ ਉਹੀ ਬੋਲਣੀ ਕਿ ਹੁਣ ਮੈਂ ਲਲਕਾਣੇ ਜਾ ਕੇ ਲੱਗਾ ਬੋਲਣ ਦਾ। ਸਹੀ ਗੱਲ। ਅੱਛਾ, 4 ਤਹਿਸੀਲਾਂ ਜਿਹੜੀਆਂ ਗੁਰਦਾਸਪੁਰ ਦੀਆਂ। ਗੁਰਦਾਸਪੁਰ ਦੀਆਂ ਤੇ ਬੜਾ ਵੱਡਾ ਸੀ ਜ਼ਿਲ੍ਹਾ ਅੰਗਰੇਜ਼ ਦੇ ਟਾਈਮ ਚ ਹੋਵੇ। ਅੱਛਾ। ਅੰਗਰੇਜ਼ ਦੇ ਟਾਈਮ। ਆਪਣੀ ਬਰਾਦਰੀ ਕਿਹੜੀ ਹੈ? ਸਾਡੀ ਅਸੀਂ ਬਰਾਦਰੀਆਂ ਰਾਜਪੂਤ। ਗੋਤ ਕਿਹੜੀ ਹੈ? ਗੋਤ ਪੱਟੀ ਰਾਜਪੂਤ। ਪੱਟੀ ਰਾਜਪੂਤ। ਆਹੋ। ਵਾਹ ਜੀ ਵਾਹ। ਤੁਹਾਡੇ ਜਿਹੜੇ ਗੁਰਦਾਸਪੁਰ ਦੇ ਵਿੱਚ ਜ਼ਿਆਦਾ ਪੱਟੀ ਆਬਾਦ ਸਨ? ਨਹੀਂ, ਆਹ ਕੌਣ ਸੀ?
ਨਹੀਂ ਨਹੀਂ, ਰਾਜਪੂਤਾਂ ਵਿੱਚੋਂ ਜਿਹਦੀ ਗੋਤ ਜ਼ਿਆਦਾ ਪੱਟੀ ਉੱਥੇ ਸੀ। ਨਹੀਂ ਸਾਰੀਆਂ ਗੋਤਾਂ। ਅੱਛਾ, ਹਾਂ, ਮੰਝ ਵੀ ਹੈਗੇ ਸਨ। ਮਾਨ ਵੀ, ਚੌਹਾਨ ਵੀ, ਹੂੰ, ਸਭ ਕੁਝ ਹੈਗਾ, ਅੱਛਾ ਅੱਛਾ, ਸਭ ਕੁਝ ਹੈਗਾ। ਸਹੀ ਹੋ ਗਿਆ। ਹਾਂ ਆਪਣਾ ਜਿਹੜਾ ਪਿੰਡ ਸੀ ਹਾਂਜੀ, ਉਹਦੇ ਵਿੱਚ ਕਿੰਨੇ ਕੁ ਘਰ ਸੀ, ਕਿੱਡਾ ਕੁ ਵੱਡਾ ਪਿੰਡ ਸੀ? ਨਫਰੀ ਉਦੋਂ ਜਮਾਂ ਚ ਲਿਆ ਕੇ ਜਿਹੜਾ ਪੰਜਾਬ ਪਿੰਡ ਮੈਂ ਦੱਸਿਆ ਨਾ, ਹੂੰ, ਉਹਦੀ ਬੜੀ ਵੱਡੀ। ਅੱਛਾ, ਬਾਕੀ ਸਾਰੇ ਕੋ 20 ਘਰ, ਕੋਈ 30, ਕੋਈ 40। ਨਹੀਂ ਤੁਹਾਡੇ ਪਿੰਡ ਦੇ ਕਿੰਨੇ ਕੁ ਸਾਡੇ ਘਰ? ਪਿੰਡ ਵਿੱਚ ਜਾਣੀ ਕਿ ਜਾਂ ਦੱਸ ਹੂੰ ਤੇ ਖਵਾ ਕੇ ਜਾਏਗਾ ਮਾਲ, ਹੂੰ, ਜਦ ਕਿ ਉਹ ਪਰਾਵੇਂ ਨਾ ਅੱਧਾ ਕਿਲੋ, ਉਹ ਪਿਲਾਉਂਦੇ ਆ ਤੁਹਾਨੂੰ, ਦੁੱਧ ਵੀ ਤੇ ਪਿਲਾਉਂਦੇ? ਫੇਰ ਤੇ ਗੱਲਾਂ ਹੋ ਜਾਣਗੀਆਂ। ਅੱਛਾ, ਅੱਛਾ, ਅੱਠ, ਬਾਈ, 25 ਘਰ। ਅੱਛਾ, 22-25 ਘਰ ਸੀ। ਹਾਂ, ਸਾਰੇ ਰਾਜਪੂਤਾਂ ਦੇ? ਨਹੀਂ ਨਹੀਂ ਨਹੀਂ, ਹੂੰ, ਰਾਣੀਆਂ ਦੇ ਵੀ, ਅੱਛਾ, ਬਾਵਿਆਂ ਦੇ ਵੀ। ਹੂੰ, ਬਾਵੇ ਕੌਮ ਸੀ ਜਿਹੜੀ ਹਿੰਦੂਆਂ ਦੀ ਸੀ? ਹਿੰਦੂ, ਅੱਛਾ, ਉਹਨਾਂ ਦੇ ਵੀ, ਪਰ ਉਹ ਥੋੜੇ ਜਿਹੇ 5-6, ਨਫਰੀ ਜ਼ਿਆਦਾ ਮੁਸਲਮਾਨਾਂ ਦੀ। ਸਿੱਖਾਂ ਦੇ ਘਰ ਵੀ ਹੈ ਸੀ? ਸਿੱਖਾਂ ਦੇ ਵੀ ਹੈ ਸੀ 2। ਅੱਛਾ, 2 ਘਰ ਸੀ ਸਿੱਖਾਂ ਦੇ। ਹਾਂ, ਮੇਰ ਸਿੰਘ ਉਹਨੂੰ ਆਂਦੇ, ਅੱਛਾ, ਮੇਹਰ ਸਿੰਘ। ਮੇਰ ਸਿੰਘ ਉਹਨੂੰ। ਹਿੰਦੂਆਂ ਦੇ ਕੋਈ ਨਾਂ ਯਾਦ ਨੇ ਜਿਹੜੇ ਹਿੰਦੂ ਰਹਿੰਦੇ ਸੀ ਉੱਥੇ, ਕਿਹੜੇ? ਜਿਹੜੇ ਬਾਵੇ ਤੁਸੀਂ ਦੱਸੇ ਨੇ? ਜਗਤ ਸਿੰਘ ਅੱਛਾ, ਬਾਵਾ, ਹੂੰ, ਜਿੰਦੋ ਬਾਵਾ, ਅੱਛਾ ਇਹ 2 ਘਰ ਬਾਵਿਆਂ ਦੇ। ਅੱਛਾ ਅੱਛਾ ਅੱਛਾ। ਅੱਛਾ, ਚਮਾਰ ਵੀ ਰਹਿੰਦੇ ਸੀ? ਹੈਗਾ ਸੀ ਇੱਕ ਘਰ, ਹੂੰ, ਸਚੇਤਾ ਉਹਦਾ ਨਾਮ, ਅੱਛਾ ਸਚੇਤਾ, ਕੱਲਾ ਮਾਪਿਆਂ ਦਾ ਪੁੱਤ ਸੀ, ਬਹੁਤ ਹੈਵੀ ਜਵਾਨ ਸੀ। ਅੱਛਾ, ਨੈਣ ਜਾਣ ਨਾ, ਹੂੰ, ਮੇਰੀ ਬੋਲੀ ਨਹੀਂ ਉਹ ਤੇਰੇ ਵੱਲ ਚਾਉਣੀ ਕਦੇ ਵੀ। ਨੈਣ ਜਾਣ ਨਾ, ਨੈਣ। ਤੁਸੀਂ ਦੱਸਣਾ ਤੇ ਸਾਨੂੰ ਪਤਾ ਲੱਗਣਾ, ਇੰਜ ਨਹੀਂ ਅੱਛਾ, ਪਤਾ। ਫੇਰ ਹੂੰ, ਹਲ ਵਗਦੇ ਵੇਖੇ ਢੱਗਿਆਂ ਦੇ? ਢੱਗਿਆਂ ਦੇ, ਆ ਬੈਠੇ। ਜਿਹੜੀ ਹਾਲ ਨੇਣੀ ਦੀ ਵਿੱਚ ਉਹਨੂੰ ਅਸੀਂ ਨੈਣ ਆਂਦੇ। ਅੱਛਾ, ਆ ਗਈ ਸਮਝ? ਹੂੰ, ਤੇ ਜਿਹੜੀ ਫਿਰ ਸੁਹਾਗਾ ਪਾਈਦਾ ਸੀ ਉਹ ਵੱਖਰੀ ਬੇਲ, ਅੱਛਾ, ਰੱਸਾ, ਹੂੰ, ਉਹ ਵੀ ਰੱਸਾ, ਇਹ ਵੀ ਰੱਸਾ। ਅੱਛਾ, ਵਾਵਾ ਜਵਾਨ ਸੀ ਉਹ ਮੁੰਡਾ? ਹਾਂ, ਲੈ ਕੌਣ ਰੱਸਿਆਂ ਦਾ ਮੈਂ ਨਾਂ ਲੈਂਦੇ ਹਾਂ। ਨਹੀਂ ਨਹੀਂ, ਉਹ ਜਿਹੜਾ ਮੁੰਡਾ ਤੁਸੀਂ ਦੱਸਿਆ ਉਹਨਾਂ ਦਾ? ਆਹੋ, ਉਹ ਜਿਹੜਾ ਚਮਿਆਲਾਂ ਦਾ, ਹਾਂਜੀ, ਉਹਦਾ ਕੰਮ ਸੀ ਨੇਣ ਜਿਹੜਾ ਨਾ, ਹੂੰ, ਇਹ ਕੋਨੇ ਇਕੱਠਾ ਹੋ ਗਿਆ ਵਾ, ਹੂੰ, ਸਚੇਤਾ ਨਾਂ ਸੀ, ਇਕੱਠਾ ਹੋ ਕੇ ਤੇ ਐਂ ਕਰਕੇ ਨਾ ਚਾਚਾ ਵਾਲ ਕੇ ਐਂ ਵੀ ਹਰ ਨੂੰ ਚਾਹ ਲਿਆ ਵਾ, ਐਂ ਕਰਕੇ ਇਹ ਪਹਿਲੇ ਇੱਥੇ ਰਹਿੰਦਾ ਸੀ ਨਾ। ਇਹ ऐसे बहाने ऐं हलाउणा रस्से ਉਹ ਨਵੇਂ ਰਸੇ 4 ਟੋਟੇ ਹੋ ਜਾਂਦੇ। ਅੱਛਾ, ਟੁੱਟ ਜਾਂਦੇ ਸੀ? ਹਾਂ, ਵਾਹ ਜੀ, ਇੰਨਾ ਤਾਕਤਵਰ ਸੀਗਾ। ਹਾਂ, ਸਚੇਤਾ ਉਹਦੇ 4 ਪੁੱਤਰ ਸੀ। ਅੱਛਾ, ਵੱਡੇ ਦਾ ਨਾਂ ਸੀ ਲੱਛੂ, ਹੂੰ, ਛੋਟਾ ਪੀਰੋ, ਅੱਛਾ, ਤੇ ਛੋਟਾ ਗਿਆਨ, ਵਾਹ ਜੀ ਵਾਹ। 3 ਪੁੱਤਰ ਸੀ। ਅੱਛਾ ਬਾਬਾ ਜੀ, ਜਿਹੜੇ ਤੁਹਾਡੇ ਰਾਜਪੂਤਾਂ ਦੇ ਘਰ ਉੱਥੇ ਰਹਿੰਦੇ ਸੀ, ਇਹਨਾਂ ਦੇ ਵਿੱਚ ਲੰਬੜਦਾਰ ਵੀ ਹੋਣਾ, ਕੋਈ ਨਾਂ ਯਾਦ ਹੈ ਲੰਬੜਦਾਰ ਦਾ? ਉਹਦੇ ਗ੍ਰਾਮ ਸਰਦਾਰ, ਹੂੰ, ਉਹਦੇ ਬਾਪ ਦਾ ਨਾਮ ਫਤਿਹ ਮੁਹੰਮਦ। ਅੱਛਾ ਸਮਝ ਆ ਗਈ, 100 ਕਿੱਲੇ ਦੇ ਮਾਲਕ ਸੀ। ਅੱਛਾ, ਇਹ ਜਿੰਨੀਆਂ ਵੀ ਮੁਸਲਮਾਨ ਨੇ, ਹਿੰਦੂਆਂ ਮੁਸਲਮਾਨ ਹੋਏ ਹਨ, ਹਾਂਜੀ ਹੈ, ਜਿਹੜੇ ਵੀ ਹੈ ਸੀ, ਹੂੰ, ਗੁੱਜਰ ਕੀ, ਰਾਜਪੂਤ ਕੀ, ਕੁਛ ਕੀ, ਹੂੰ, ਹਿੰਦੂ ਮੁਸਲਮਾਨ ਹੋਏ ਹਨ। ਹਾਂਜੀ, ਅੱਜ ਕੋਈ ਨਾਮ ਮੰਨੇ ਤੇ ਮੈਂ ਕਦੋਂ ਕਿਸੇ ਤੋਂ ਨਾਮ ਦਾ ਲਿਆਵਾ, ਮੈਂ ਉਹਨੂੰ ਮਨਾਉਣਾ ਉਹ ਸ਼ੁਰੂ ਨਹੀਂ ਕੀਤਾ ਹੋਇਆ। ਨਹੀਂ, ਗੱਲਾਂ ਸੱਚੀਆਂ ਨੇ ਤੁਹਾਡੀਆਂ। ਅੱਛਾ, ਉਂਝ ਕੜਵੀਆਂ ਥੋੜੀਆਂ ਜਿਹੀਆਂ ਲੱਗਣਗੀਆਂ ਲੋਕਾਂ ਨੂੰ, ਲੇਕਿਨ ਸੱਚੀਆਂ ਗੱਲਾਂ ਨੇ। ਇਹ ਕਿਤੇ ਵੀ ਚਲ ਜਾ, ਕਿਸੇ ਗੈਰ ਇਲਾਕੇ ਆ ਜਾ ਨਾ, ਮੇਰਾ ਪਿੰਡ ਤੇ ਮੇਰਾ ਆਪਣਾ ਅੱਜ ਕਿਤੇ ਵਾਂਢੇ ਚਲ ਜਾਣਾ, ਹੂੰ, 5-10 ਬੰਦੇ ਮੈਂ ਤਾਰੀਫ ਨਹੀਂ ਕਰਨ ਲੱਗਾ ਇਸ ਗੱਲ ਦੀ, ਤੇ ਇਨਸ਼ਾਅੱਲਾ ਘੁੰਮਣ ਦਾ ਟਾਈਮ ਆਵੇ ਤੇ ਮੈਂ ਇੰਝ ਹੀ ਘੁੰਮਣਾ ਹੁੰਦਾ ਵੀ ਐਵੇਂ ਕਹ ਜੀ ਸਾਡੇ ਪਿੰਡ 2 ਮਣੀ ਮੁੰਜੀ ਹੋਈ ਸੀ, ਵਿਸ਼ਵਾਸ ਹੈ ਕੋ 2 ਮਣ ਹੋਈ ਸੀ ਜਾਂ 50 ਮਣ ਹੋਈ ਸੀ, ਐਵੇਂ ਹੀ ਉੱਠ ਕੇ ਤੇ ਹਾਂਜੀ ਹੈ। ਉਹ ਵੀ ਬੋਲੀ ਮੈਂ ਬੋਲ ਜਾਣੀ ਹੁਣ। ਅੱਛਾ ਅੱਛਾ ਅੱਛਾ, ਤੁਹਾਡੇ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਕੋਈ ਜ਼ੈਲਦਾਰੀ ਹੈਗੀ ਸੀ ਤੁਹਾਡੇ ਪਿੰਡਾਂ 'ਚ, ਕਿ ਅੰਗਰੇਜ਼ ਦਾ ਦੌਰ ਸੀ ਉਸ ਵੇਲੇ ਤੁਹਾਡੇ ਪਿੰਡਾਂ 'ਚ ਜ਼ੈਲਦਾਰੀ ਨਹੀਂ ਸੀ? ਜ਼ੈਲਦਾਰੀ ਬਣਾਈ ਕਿਨ ਸੀ? ਅੰਗਰੇਜ਼ ਨੇ ਬਣਾਈ ਸੀ? ਅੰਗਰੇਜ਼ ਨੇ ਬਣਾਈ। 60 ਅੱਛਾ ਲੈ ਐਵੇਂ ਹੀ ਉੱਠਦੇ ਜੇ, ਅੰਗਰੇਜ਼ ਨੇ ਬਣਾਈ ਸੀ। ਇਹ ਤੇ ਮੁਲਕ ਤੇਰਾ ਉੱਜੜਿਆ ਜਾ ਸਾਰਾ। ਜਾਂ ਆਪਣੇ ਤੂੰ ਕਿੱਥੋਂ ਨਾ
ਗੁਜਰਾਂ ਵਾਲੇ ਦਾ ਕੋਈ ਰਾਜ ਕਾ ਕਿਹੜਾ ਪਿੰਡ? ਸਾਹੋ ਕੇ। ਅੱਛਾ, ਨਹੀਂ ਤੇ ਉਥੋਂ ਉਹ ਟਾਈਮ ਦੇ ਆਦਮੀ ਲਿਆਵੇ ਨਾ 2-4 ਡੋਗਰਾਂ ਦੇ ਲਿਆਵੀ, ਰਾਜਪੂਤਾਂ ਦੇ ਲਿਆਇਆ, ਰਾਈਆਂ ਦੇ ਲਿਆਇਆ, ਗੁੱਜਰਾਂ ਦੇ ਲਿਆਇਆ, ਪਠਾਨਾਂ ਦੇ ਲਿਆਇਆ, ਤੇ ਮੇਰੀ ਸੱਤ ਵੇਖੀ ਹੁੰਦੀ। ਇਹਨੂੰ ਮੈਂ ਸੱਤਾਂ ਨੂੰ ਸੱਤ ਕਰਾਓ ਇਹਨੂੰ ਹੁਣ ਆ ਗੱਲ ਦੀ ਸਮਝ ਆ ਗਈ ਆ। ਇਹ ਤਾਂ ਗੱਲਾਂ ਦੇ ਜਵਾਬ ਕੀ ਤੈਨੂੰ ਇਹਦਾ ਕੀ ਹੋਏਗਾ? ਇਹ ਤੁਹਾਡੇ ਪਿੰਡ ਤੱਕ ਵੀਡੀਓ ਜਾਣੀ ਜਿਹੜੀਆਂ ਗੱਲਾਂ ਕਰਨੀਆਂ ਤੁਸੀਂ। ਇਹ ਉਠੋ ਤੱਕ ਹਾਂਜੀ, ਉਹ ਪਿੰਡ ਵਾਲਿਆਂ ਨੇ ਜਿਹਦਾ ਨਾਂ ਲਿਆ ਨਾ ਤੁਸੀਂ, ਉਹਦੀ ਅੱਗੋਂ ਔਲਾਦ ਹੋਏਗੀ, ਅਗਰ ਕੀ ਪਤਾ ਤੇ ਕੋਈ ਮੁੰਡਾ ਜਿਉਂਦਾ ਹੋਵੇ ਤੁਹਾਡੀ ਉਮਰ ਦਾ, ਉਹਨਾਂ ਤੱਕ ਵੀ ਇਹ ਗੱਲਾਂ ਜਾਣੀਆਂ ਨੇ। ਉਹ ਤੇ ਜਿਹੜਾ ਮਗਰਾਮ ਸਾਹਿਬ ਦਾ ਨਾਂ ਲਿਆ ਨਾ 6 ਫੁੱਟ ਜਵਾਨ ਸੀ, ਪੂਰਾ 6 ਫੁੱਟ, ਕੱਲਾ ਮਾਪਿਆਂ ਦਾ ਪੁੱਤ। ਅੱਛਾ। ਉਹਦੇ ਬਾਪ ਦਾ ਨਾਂ ਫਤਿਹ ਮੁਹੰਮਦ ਸੀ। ਅੱਛਾ। ਉਹ 234 ਤੱਕ ਵਾ, ਤਹਿਸੀਲ ਅਜਲਾ ਵਾਲੇ। ਜਦੋਂ ਅਸੀਂ ਇੰਡੀਆ 'ਚ ਉੱਜੜੇ ਆ ਨਾ, ਉਦੋਂ ਤੇ ਮਾਂ ਨਹੀਂ ਸਾਂਭਦੀ ਪੁੱਤ ਨੂੰ। ਉਹ ਗੱਲਾਂ ਤੁਹਾਡੇ ਕੋਲ ਬਾਅਦ 'ਚ ਪੁੱਛੀਆਂ, ਪਹਿਲਾਂ ਪਿੰਡ ਦੀਆਂ ਪੁੱਛ ਲੈਂਦੇ ਹੋ। ਜਿਹੜੀ ਜ਼ਮੀਨ ਸੀ ਤੁਹਾਡੀ, ਉੱਥੇ ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦੀ ਵਾਈ ਸੀ? ਇਹ ਨਹਿਰ ਚ ਕੱਢੀ ਅੰਗਰੇਜ਼ ਨੇ ਆ ਕੇ। ਉੱਥੇ ਨਾ ਕਿਸੇ ਦੇ ਪਿਓ ਦਾ ਖੂਹ ਸੀ ਤੇ ਨਾ ਨਹਿਰ ਹੀ ਸੀ, ਬਰਾਨੀ ਦਾ ਇਲਾਕਾ ਸੀ। ਹਾਏ ਹਾਏ, ਜਦੋਂ ਇੱਕ ਇੰਤਜ਼ਾਮ ਹੀ ਕੋਈ ਨਹੀਂ ਤੇ ਬਰਾਨ ਦਾ ਇਲਾਕੇ ਸੀ। ਅੱਛਾ ਅੱਛਾ। ਨਹਿਰ ਤੇ ਅੰਗਰੇਜ਼ ਨੇ ਇਸ ਮੁਲਕ ਨੂੰ ਵਸਾਇਆ ਵਾ। ਗੁੱਜਰ ਆਣ ਕੇ ਕਹਿਣ ਅੱਗੇ ਵਸਦਾ ਸੀ, ਪਠਾਨ ਕਹਿਣ, ਰਾਜਪੂਤ, ਜਿਹੜਾ ਵੀ ਕੌਮ ਦਾ ਮਰਜ਼ੀ ਆ ਕੇ ਅੱਗੇ ਵਸਦਾ ਸੀ। ਤੇ ਮੇਰੀ ਹੇਰਾ ਫੇਰੀ ਤਾਂ ਹੁੰਦੀ ਵੇਖੀ। ਅੱਛਾ ਅੱਛਾ। ਤੇਰੇ ਨਾਨੇ ਦਾ ਰਾਜ ਸੀ ਨਾ ਅੱਗੇ ਵਸਣ ਨਾ। ਇੱਥੇ ਅੰਗਰੇਜ਼ ਆਇਆ ਤੇ ਉਹਨੇ ਫਿਰ ਇਹਨਾਂ ਲੋਕਾਂ ਨੂੰ ਨਹਿਰਾਂ ਅੰਗਰੇਜ਼ ਨੇ ਕੱਢੀਆਂ, ਸੜਕਾਂ ਅੰਗਰੇਜ਼ ਨੇ ਕੱਢੀਆਂ, ਰੇਲ ਗੱਡੀ ਅੰਗਰੇਜ਼ ਲਿਆਇਆ। ਉਹ ਤੇ ਆਪਣੇ ਉਹਨੇ ਕਾਰੋਬਾਰ ਵਧਾਉਣ ਵਾਸਤੇ ਲਿਆਇਆ ਸੀ ਨਾ, ਸੀ ਉਹਨੇ ਲੈ ਕੇ ਜਾਣਾ ਸੀ ਬਾਹਰਲੇ ਮੁਲਕ, ਉਹ ਤਾਂ ਲਿਆਇਆ ਸੀ। ਬਾਹਰਲੇ ਕਿਹੜੇ? ਜਿੱਥੋਂ ਇੰਗਲੈਂਡ ਤੋਂ ਆਇਆ ਸੀ ਉਹ ਲੁੱਟਣ ਵਾਸਤੇ। ਉਹਨੇ ਆਪਣੀਆਂ ਪਟਰੀਆਂ ਪਾਈਆਂ, ਜਿੱਥੋਂ ਜਿੱਥੋਂ ਉਹਨਾਂ ਦਾ ਮਾਲ, ਜਿਹੜੇ 4-4 ਦਿਨ ਲੱਗਦੇ ਸੀ, ਲੋਕ ਲੁੱਟਦੇ ਸੀ। ਉਹਨਾਂ ਨੇ ਕਿਹਾ ਟਾਈਮ ਨਾਲ ਸਮਾਂ ਗੱਡੀਆਂ ਸਾਡੀਆਂ ਪਹੁੰਚਣ ਉੱਥੇ। ਇਹ ਐਵੇਂ ਮੇਥੋਂ ਜਿੱਥੋਂ ਸੁਣ ਲਿਆ, ਸੁਣ ਗੱਲ। ਇਹ ਵਾ ਤੇਰੀ ਹਿੱਤ, ਤੇਰਾ ਮੈਨੂੰ ਚਿਹਰਾ ਤੇ ਤੇਰੀ ਉਮਰ ਦੇਣ ਦੀ ਤੇ ਪਤਾ ਤਰੀਕ ਆਹੋ ਜੀ ਕੀ ਲਿਖਿਆ ਤਰੀਕ ਸਮਝ ਆ ਗਈ ਆ। ਐ ਨਾ ਕਰਕੇ ਮੈਨੂੰ ਗੱਲ ਸੁਣਾ, ਕੁਛ ਕਿਸੇ ਹੋਰ ਪਿੰਡ ਲੈ ਚਲੀ ਉਹਨਾਂ ਦਾ ਇਸੇ ਤਰ੍ਹਾਂ। ਵਾਹ ਜੀ ਵਾਹ। ਤੇਰਾ ਚਿਹਰਾ ਮੈਨੂੰ ਦੱਸਣ ਦਾ ਬਹੁਤ ਥੋੜੀ ਜਿਹੀ ਤੇਰੀ ਸਰਵਸ ਵਾ। ਆ ਗਈ ਨਾ ਸਮਝ? ਇਹ ਸਾਰੀਆਂ ਗਲਤ ਗੱਲਾਂ ਨੇ। ਤੁਸੀਂ ਕੀ ਮੰਨਦੇ ਹੋ ਇਹ ਜਿਹੜੀਆਂ ਟ੍ਰੇਨ ਦੀਆਂ ਪਟਰੀਆਂ ਕੱਢੀਆਂ ਉਹਨੇ? ਨਹੀਂ ਸੁਣ ਗੱਲ, ਨਹਿਰ ਜੋ ਹੈ ਨਹੀਂ ਸੀ ਪਹਿਲਾਂ, ਇਹਦਾ ਕੋਈ ਜਵਾਬ ਦੇ ਦੇ। ਉਹ ਗੁੱਜਰ ਦੇ ਲੈਣ ਵੀ ਹੈਗੀ ਆ, ਪਠਾਨ ਦੇ ਲੈਣ। ਪਿਛਲੇ ਪਿੰਡ ਦੀ ਗੱਲ ਉਹ ਮੈਂ ਉਹ ਹੀ ਪੁੱਛਣ ਦੇ, ਉਹ ਲੱਗਾ ਦੱਸਣ ਵੀ ਨਹਿਰਾਂ ਅੰਗਰੇਜ਼ ਨੇ ਕੱਢੀਆਂ। ਨਹੀਂ, ਤਰੱਕੀ ਤੇ ਉਹਦੇ ਜਦੋਂ ਆਇਆ ਤਰੱਕੀ ਤੇ ਹੋਈ ਆ, ਲੇਕਿਨ ਗੁਲਾਮ ਤੇ ਰਹੇ ਨਾ ਆਪਾਂ ਲੋਕ। ਨਹੀਂ ਹਾਂ, ਇੱਥੇ ਫੇਰ ਲੱਗ ਗਿਆ। ਮੈਂ ਉਹ ਰੁਪਈਏ ਨਹੀਂ ਲੱਲੇ ਸੀ ਉਹਨਾਂ ਕੋਲੋਂ। ਉਹਨਾਂ ਦਾ ਕੰਮ ਸੀ ਵੀ ਇੱਥੇ ਜਿਵੇਂ ਆ ਸਾਡੀ ਆ ਅਵਸਥੀ, ਦੰਗਾ ਫਸਾਦ ਹੋ ਪੈਣਾ ਤੇ ਉਹ ਥਾਣੇ ਹੁਣ ਨਹੀਂ ਹੁੰਦੇ ਆ, ਥਾਣਿਆਂ 'ਚ ਹੋਣੇ ਤੇ ਬੀਤੀ ਦਾ ਡਾਸ ਬਣਨਾ। ਉਹਨੇ ਫਿਰ ਕਿਹਾ ਵੀ ਮੇਰੀ ਗੱਲ ਸੁਣੋ, ਤੇ ਫਿਰ ਸਾਡੀ ਬੋਲੀ ਨਹੀਂ ਸੀ ਉਹ ਸਮਝਦਾ, ਅਸੀਂ ਉਹਦੀ ਨਹੀਂ ਸੀ ਸਮਝਦੇ। ਤਰਜਮਾਨ ਉਹਨੇ ਅੱਗੇ ਰੱਖਿਆ ਸੀ। ਅੱਛਾ। ਜਿੱਥੇ ਉਹਦਾ ਦੌਰਾ ਹੁੰਦਾ ਸੀ ਨਾ, ਤੇ ਉਹਨੇ ਆਪਣੇ ਬਹਿ ਜਾਣਾ, ਜਿਵੇਂ ਤੂੰ ਬੈਠਾ ਨਾ ਕੁਰਸੀ 'ਚ। ਅੱਛਾ। ਤੇ ਉਹਨੇ ਉਹਨਾਂ ਨੂੰ ਆਖਣਾ ਵੀ ਹਾਂਜੀ ਇਹਨਾਂ ਨੂੰ ਸਮਝਾ ਕਿ ਲੋਕੋ ਆਰਾਮ ਨਾਲ ਰਿਹਾ ਕਰੋ, ਤੁਹਾਡੇ ਫਾਇਦੇ ਦੀ ਗੱਲ ਹੈ। ਅੱਛਾ। ਦੰਗਾ ਫਸਾਦ ਨਾ ਕਰਿਓ। ਦੰਗੇ ਫਸਾਦ ਨੂੰ ਸਮਝ ਗਿਆ। ਅੱਛਾ। ਤੇ ਜਿਹੜੇ ਉਹਦਾ ਮਜ਼ਬੂਤ ਸੀ, ਜਿਹੜੇ ਸਿਰਫ ਦੇ ਲੋਕ ਸੀ ਨਾ, ਜਦੋਂ ਬੋਲੀ ਨਹੀਂ ਤੂੰ ਮੇਰੀ ਸਮਝੇ ਤੇ ਮੈਂ ਤੈਨੂੰ ਗਾਲਾਂ ਵੀ ਆਪਣੀ ਬੋਲੀ 'ਚ ਕਰ ਦਿਆਂ, ਤੈਨੂੰ ਕੀ ਲੱਗਣਾ ਪਤਾ? ਬੋਲੀ ਸਮਝੇ ਤੇ ਫਿਰ ਮੈਂ ਤੈਨੂੰ ਆਖਿਆ ਵੀ ਤੇਰੀ ਮਾਂ ਮੇਰੀ ਭੈਣ, ਤੇ ਫਿਰ ਆਪੇ ਤੂੰ ਸਮਝ ਜਾਣਾ। ਅੱਗੋਂ ਜਵਾਬ ਦੇ ਕੇ ਨਿਕਲੇ ਕੋਈ। ਅੱਛਾ। ਤੇ ਜਿਹੜੇ ਸਿਰ ਫੇਰੇ ਲੋਕ ਸੀ, ਆਂਦੇ ਸੀ ਅਸੀਂ ਇਸ ਤਰ੍ਹਾਂ ਹੀ ਕਰਨਾ। ਅੱਛਾ। ਉਹ ਤਰਜਮਾਨ ਉਹਨੂੰ ਆਂਦਾ ਸੀ ਵੀ ਇਹ ਸਾਹਿਬ ਜੀ ਆਂਦੇ ਨੇ ਵੀ ਸਾਡੀ ਤੁਹਾਡੀ ਗੱਲ ਮੰਨਣੀ, ਅਸੀਂ ਇਸ ਤਰ੍ਹਾਂ ਹੀ ਕਰਦੇ ਪੁੱਠੇ ਸਿੱਧੇ। ਉਹ ਫਿਰ ਸਿੱਧਾ ਹੀ ਕਹਿ ਦਿੰਦਾ ਸੀ ਵੀ ਇਸ ਬਸਤੀ ਦੇ ਬਰੇਨ ਗਨ ਲਿਆ ਕੇ ਤੇ ਸਾਰਾ ਪਿੰਡ ਫੂਕ ਜਾਏਗਾ, ਮੈਨੂੰ ਕੌਣ ਪੁੱਛੇਗਾ? ਤੇ ਫਿਰ ਲੋਕ ਖਲੋ ਗਏ ਸੀ। ਅੱਛਾ। ਆਹੋ, ਦੇ ਹੁਣ ਜਸ ਗੱਲ ਦਾ ਜਵਾਬ ਇੱਥੋਂ ਸਾਬਤ ਹੁੰਦਾ ਨਾ, ਅਸੀਂ ਲੋਕ ਉਦੋਂ ਗੁਲਾਮ ਸੀ ਉਹਨਾਂ ਦੇ। ਨਾ, ਗਲਤ ਗੁਲਾਮੀ ਹੋਰ ਚੀਜ਼ ਆ।
ਬਾਬਾ ਇਹ ਮੈਂ ਸਮਝਦਾ ਉਸ ਉਰਦੂ ਨੂੰ ਕੋਈ ਬਾਹਰੋਂ ਆ ਕੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ ਉਸ ਅੰਗਰੇਜ਼ ਨੇ, ਲੜਕੇ ਹੀ ਆਸ਼ ਹੁੰਦੇ ਲੜ ਕੇ ਭਾਵੇਂ ਲਿਆ, ਆਹੋ। ਕਿਹਨਾਂ ਕੋਲ ਲੜਿਆ ਸੀ, ਕਿਹਨਾਂ ਨਾਲ ਲੜਿਆ ਸੀ? ਅੱਛਾ ਕਰਤਿਆਂ ਤੋਂ ਮੁਗਲਾਂ ਨਾਲ ਲੜਿਆ, ਬਾਕੀਆਂ ਨਾਲ ਲੜਿਆ। ਅੱਗੇ ਉਹਨਾਂ ਨੇ ਕਬਜ਼ਾ ਕੀਤਾ ਸੀ, ਫਿਰ ਮੁਗਲਾਂ ਅੰਗਰੇਜ਼ ਤੇ ਨੇ ਆ ਕੇ ਕਬਜ਼ਾ ਕਰ ਲਿਆ। ਮੁਗਲਾਂ 7 ਪੀੜ੍ਹੀਆਂ ਆਰਾਜ ਕੀਤਾ ਉਹਨਾਂ ਨੇ ਦਿੱਲੀ 'ਚ ਬਹਿ ਕੇ। ਉਹਨਾਂ ਨੇ ਵੀ ਕਬਜ਼ਾ ਕੀਤਾ ਨਾ ਆ ਕੇ ਬਾਹਰੋਂ। ਨਹੀਂ ਉਹ ਫਿਰ ਲੜਾਈਆਂ ਦੇ ਬਾਦਸ਼ਾਹੀਆਂ ਦੀ ਹੁੰਦੀਆਂ ਨੇ ਕੌਣ ਇੱਕ ਚੀਜ਼ ਦੱਸੋ ਮੈਨੂੰ, ਹਾਂ ਹਿੰਦੁਸਤਾਨ ਦੇ ਵਿੱਚ ਜਦੋਂ ਰਹਿੰਦੇ ਸੀ ਆਹੋ ਕਾਨੂੰਨ ਕਹਿੰਦੇ ਸੀ ਅੰਗਰੇਜ਼ ਦਾ ਚੰਗਾ ਸੀ, ਉਦੋਂ ਜਿਹੜਾ ਚੋਰੀ ਟਕੇਤੀ ਵੀ ਨਹੀਂ ਸੀ ਇੰਨੀ ਹੁੰਦੀ, ਜਦੋਂ ਕੋਈ ਹੁੰਦੀ ਸੀ ਉਹਨੂੰ ਸਜ਼ਾਏ ਮੌਤ ਵੀ ਹੁੰਦੀ ਸੀ। ਇਹ ਗੱਲ ਸੱਚੀ ਹੈ? ਸੱਚੀ ਤੋਂ ਵੀ ਅੱਗੇ ਕਾ ਅੱਛਾ। ਸੱਚੀ ਵਿੱਚ ਫਰਕ ਹੁੰਦਾ ਨਾ, ਹੂੰ ਸੱਚੀ ਤੋਂ ਵੀ ਅੱਗੇ ਕਾ ਜੇ ਇੱਕ ਖੜਕ ਸਿੰਘ ਸੇਖ ਸੀ, ਹੂੰ ਉਹ ਮੱਝਾਂ ਤੇ ਢੱਗੇ ਲੋਕਾਂ ਦੇ ਖੋਲ ਲੈਂਦਾ ਹੁੰਦਾ ਸੀ ਅੱਛਾ। ਤੇ ਨਹੀਂ ਸੀ ਮੰਨਦਾ ਪੁਲਿਸ ਨੂੰ ਵੀ, ਹੂੰ ਤੇ ਨਹੀਂ ਨਾਲ ਥੋੜੀ ਬਹੁਤੀ ਮਿਸਾਲ ਤੋਂ ਬੰਦਿਆਂ ਦੇ ਸਾਏ ਹੁੰਦੇ ਆ। ਹੂੰ ਇੱਥੇ ਜੇ ਮੈਨੂੰ ਪਤਾ ਹਾਂਜੀ। ਮੇਰਾ ਇਹ ਕੁਰਬਾ ਏਡਾ ਛੇਤੀ ਨਾਲ ਵੱਧ ਕੇ ਇਹ ਤਾਂ ਨਹੀਂ ਗਾ ਫਲ ਲੱਗਾ। ਮੇਰਾ ਵੀ ਪਤਾ ਜੇ ਮੈਂ ਆਪਣੇ ਹਥਿਆਰ ਪਹਿਨ ਕੇ ਸਾਹਮਣੇ ਆਇਆ ਨਾ, ਹਾਂ। ਤੇ ਮੈਂ ਵੀ ਉਹਦੀਆਂ ਅੱਖਾਂ ਦੇ ਪਾ ਕਪੜਾ ਜਾਂ ਬਲਾ ਅੱਖਾਂ ਮੀਟ ਹੋਏ। ਹੂੰ ਇਹਨਾਂ ਨੂੰ ਵੀ ਪਤਾ ਉਹ ਜਿਵੇਂ ਉਹ ਚ ਬੰਦਾ ਸਾਇ ਸਿੱਕੇ ਦੇ ਹੁੰਦੇ ਹੀ ਆ। ਉਹ ਫਿਰ ਉਹਦਾ ਖੜਕ ਸਿੰਘ ਸੀ, ਉਹ ਨਹੀਂ ਸੀ ਅਮਨ ਦਾ। ਅੱਛਾ। ਉਹ ਤੇ ਫਿਰ ਅੰਦਾ ਛਪਾਈ ਸੀ ਉਹਨੇ ਇੱਥੇ ਖੜਕ ਸਿੰਘ ਦੇ। ਆਹੋ ਇੱਥੇ ਇਹ ਦਿਨ ਏਦਾਂ ਵਾਲਾ ਪਾਤਾ ਸੀਗਾ ਨੇ ਵਿੱਚੋਂ ਜੀ, ਔਰ ਡੋਰ ਪਾ ਕੇ ਤੇ 2 ਬੰਦੇ ਸੀ ਪੁਲਿਸ ਦੇ, ਉਹਨਾਂ ਕੜੀ ਸੀ ਮਾਰੀ ਹੋਈ। ਅੱਛਾ। ਕੜੀ ਉਹਨੂੰ ਮਾਰੀ ਸੀ ਖੜਕ ਸਿੰਘ ਨੂੰ, ਤੇ ਰੇਲ ਗੱਡੀ ਚੱਲਦੀ ਸੀ। ਉਹਨੇ ਕਿਹਾ ਸਵਾਰੀਆਂ ਤੋਂ ਫਿਰ ਪੈਸੇ ਮੰਗਦਾ ਹੈ, 1 ਰੁਪਈਆ ਦਿਓ। ਇਹ ਛੋਟੀ ਜੀ ਹੀ ਨਾ ਪਿਆਸ ਦੇ ਅੰਦਰ ਚੌੜੀ ਮੈਂ ਵਾਂ, ਤੇ ਤੂੰ ਮੈਨੂੰ ਕੜੀ ਪੁੱਠੀ ਮਾਰ ਕੇ ਤੇ ਲੈ ਦੇ ਇੱਧਰ ਨੂੰ। ਇਹਨਾਂ ਲੋਕਾਂ ਦੀ ਇੱਜ਼ਤ ਕਾਹਦੀ ਹੈ ਤੇ ਮੇਰਾ ਕੀ ਰਹਿ ਗਿਆ ਜੋਰ? ਇਹ ਉਹਨੇ ਪਾਈ ਸੀ ਨੱਥ ਬਦਮਾਸ਼ਾਂ ਨੂੰ। ਅੱਛਾ। ਇਹ ਖਾਲਾ ਇਹਦਾ ਘਰ ਨਹੀਂ। ਅੱਛਾ ਚਲੋ ਹੁਣ ਇਹ ਦੱਸੋ ਬਜ਼ੁਰਗੋ, ਹਾਂਜੀ ਹਾਂਜੀ। ਤੁਸੀਂ ਦੱਸਿਆ ਤੁਹਾਡੇ ਪਿੰਡ ਦੇ ਵਿੱਚ ਵਿਰਾਨੀ ਇਲਾਕਾ ਸੀ, ਉਹ ਨਹੀਂ ਇਹ ਸਾਡਾ ਹੀ ਨਾ ਕਹੋ। ਓਹੋ ਆਲੇ ਦੁਆਲੇ। ਏਦਾਂ ਨਾ ਖਬਰਦਾਰ ਅਸੀਂ ਨਾ ਬਿਲਕੁਲ ਨਵੀਂ ਗੱਲ। ਸਾਰੇ ਮੁਲਕ ਵਿੱਚ ਹੀ ਕੋਈ ਸ਼ੈ ਨਹੀਂ ਸੀ। ਨਹਿਰਾਂ ਅੰਗਰੇਜ਼ ਲਿਆਇਆ, ਰੇਲ ਗੱਡੀ ਅੰਗਰੇਜ਼ ਲਿਆਇਆ, ਆ ਗਈ ਸੜਕਾਂ ਤੁਹਾਡੇ ਅੰਗਰੇਜ਼ ਪਿੰਡ ਦੀ ਨੇ ਜ਼ਮੀਨ ਦੇ ਬਾਰੇ ਪੁੱਛਣ ਲੱਗਾ ਕਿ ਉੱਥੇ ਫਸਲ ਕਿਹੜੀ ਕਿਹੜੀ ਹੁੰਦੀ ਸੀ। ਅੱਛਾ ਹੁਣ ਨਹੀਂ ਹੈ ਤਾਂ ਪੁੱਛਣਾ। ਅੱਛਾ। ਔਰ ਉਲਟ ਬਿਆਨ ਨੂੰ ਨਾ ਕਿਤੇ ਵੀ ਚਲ ਜਾਵਾਂਗਾ ਹੁਣ ਨਾ ਹੋਣਾ ਕਰੀ ਬੁਲਾਣੇ ਹੁਣ ਗੱਲ ਕਰੋ, ਅੱਧੀ ਵੀਡੀਓ ਤੇ ਤੁਹਾਡੀ ਐਵੇਂ ਹੀ ਲੰਘ ਗਈ ਹੈ। ਅੱਛਾ ਹਾਂ। ਅੱਛਾ ਹੁਣ ਤੂੰ ਫਸਲ ਪੁੱਛੀ। ਫਸਲ ਉੱਥੇ ਕਿਹੜੀ ਕਿਹੜੀ ਹੁੰਦੀ ਸੀ? ਸ਼ਾਬਾਸ਼। ਨਾਮ ਦਾ ਨਾ ਥੋੜਾ ਜਿਹਾ ਮੈਨੂੰ ਦੇਖੋ ਸਵਾਦ ਆ ਜੇ ਹੁਣੇ। ਉਹ ਮੈਂ ਆਪੇ ਜਮਾ ਹੁਣ ਮੈਂ ਤਾਂ ਨਾਮ ਹੀ ਨਹੀਂ ਆ ਲੈਣਾ। ਉਹ ਕੱਢ ਕੇ ਦੇਣ ਲੱਗਾ ਮੈਂ ਜਹਾਜ਼ ਵੱਲ ਪਤਾ ਕਰ। ਆ ਜਿਹਨੂੰ ਮੂੰਗੀ ਆਂਦੇ ਨੇ ਹੁਣ, ਇਹ ਹੁੰਦੀ ਸੀ ਸਾਡੇ ਤੇ। ਅੱਛਾ। ਮਕਈ ਸਮਝ ਨਾ ਹਾਂਜੀ ਪੱਕਦੀ ਸੀ, ਉਹਦੀਆਂ ਫਿਰ ਛੱਲੀਆਂ ਭੰਨ ਤੋੜ ਕਰਨੀ, ਫਿਰ ਉਹ ਖਲਾਸਾਂ ਤੇ ਟੱਕੀਆਂ ਤੇ ਪੀਣੀ, ਰੋਟੀਆਂ ਪਕਾਉਣੀਆਂ। 2 ਹੋ ਗਈਆਂ। ਅੱਛਾ ਕਣਕ ਤੇ ਚਣੇ ਬੜੇ ਹੁੰਦੇ ਸੀ। ਕਣਕ ਵੀ ਆ ਗਿਆ 1-2 ਦਿਨਾਂ ਨੂੰ ਮਹੀਨਾ। ਕੱਟੇ ਦਾ ਤੁਸੀਂ ਕੋਈ ਕਿਹੜੀ ਬੋਲੀ ਬੋਲਦੇ ਹੋ? ਅੱਛਾ ਮਸਰ ਮਾਂ ਤੇ ਪੱਠਾ ਤੀਰਾ ਸਭ ਕੁਛ ਹੁੰਦਾ ਸੀ। ਵਾਹ ਜੀ ਵਾਹ। ਛਟਾਲਾ ਨਹੀਂ ਸੀ ਹੁੰਦਾ। ਛਟਾਲਾ ਕਿਉਂ ਨਹੀਂ ਸੀ ਹੁੰਦਾ? ਜ਼ਮੀਨ ਖਰਾਬ ਸੀ, ਹਰ ਚੀਜ਼ ਹੋ ਜਾਂਦੀ ਸੀ, ਛਟਾਲਾ ਨਹੀਂ ਸੀ ਹੁੰਦਾ। ਅੱਛਾ ਪਾਣੀ ਦੀ ਕਮੀ ਸੀ। 6 ਮਹੀਨੇ ਚੱਲਦੀ ਸੀ। ਅੱਛਾ 6 ਮਹੀਨੇ ਚੱਲਦੀ ਸੀ। ਸਹੀ ਹੋ ਗਿਆ। ਤਾਂ ਸੀ ਉਹ ਬਸ਼ਤਾਲਾ ਤੁਹਾਡੇ ਪਿੰਡਾਂ ਦੇ ਵਿੱਚ ਛਟਾਲਾ ਮੰਗਦਾ ਸੀ ਪਾਣੀ। ਤੁਹਾਡੇ ਪਿੰਡਾਂ 'ਚ ਕੋਈ ਮੇਲਾ ਛੇਲਾ ਵੀ ਲੱਗਦਾ ਸੀ? 5-7 ਮੇਲੇ ਸਾਡੇ ਇਰਦ ਗਿਰਦ ਲੱਗਦੇ। ਕਿਹੜੇ ਕਿਹੜੇ ਨਾਂ ਸੀ ਉਹਨਾਂ ਦੇ ਮੇਲੇ ਵੇਖਣ ਗਏ? ਮੈਂ ਤੇ ਅੱਗੇ ਆਖਿਆ ਇਨਾਮ ਦਾ ਨਾ ਇਨਾਮ ਦਿੰਦੇ ਤੁਸੀਂ। ਇਹ ਵੀਡੀਓ ਦੇ ਵਿੱਚ ਨਾ ਨਾਮ ਮੰਗੋ, ਇਹ ਵੀਡੀਓ ਤੁਹਾਡੇ ਪਿੰਡ ਤੱਕ ਜਾਣੀ ਹੈ। ਬਾਰ-ਬਾਰ ਤੁਸੀਂ ਨਾਮ ਉਹ ਜਾਂਦੀ ਜਾਵੇ ਕਿ ਮੈਂ ਉੱਥੇ ਰੋਕਣ ਲੱਗਾ ਇਹਨੂੰ, ਦੁਬਾਰਾ ਕੋ ਪੁੱਛਣ ਲੱਗਾ ਤੇ ਮੈਨੂੰ ਹੀ ਜਾ ਚਲੋ ਚਲੋ ਗੱਲ ਫਿਰ ਦੂਰ ਜਾਂਦੀ ਆ। ਅੱਛਾ ਇਹ ਹੁਣ ਤੂੰ ਮੇਲੇ ਪੁੱਛਿਆ। ਅੱਛਾ ਵਿਸਾਖ ਕਿਹੜੇ ਮਹੀਨੇ ਨੂੰ ਬੋਲਦੇ ਸੀ? ਲਾ ਹੁਣੇ ਜਾਣਾ ਸਿੰਘਾਂ ਦਾ ਪਤਾ ਲੱਗ ਪਏ ਫਸਦੇ ਆ ਜਾਂ ਨਿਕਲਦੇ ਜਦੋਂ ਕਣਕ ਵੱਢੀ ਜਾਂਦੀ। ਸ਼ਾਬਾਸ਼। ਅੱਛਾ ਕਣਕ ਕੋਈ ਬੰਦਾ ਨਹੀਂ ਸੀ ਵਾਢੀ ਬਹਿੰਦਾ। ਕਣਕਾਂ ਮਿਸਾਲ ਤੋਂ
ਕੱਚ ਤੋਂ ਪੱਕ ਹੋ ਜਾਂਦਾ ਸੀ, ਪੱਕ ਜਾਂਦੀਆਂ। ਅੱਛਾ, ਫਿਰ ਵਿਸਾਖੀ ਲਾਉਂਦੇ ਸੀ ਮੰਨਤ, ਅੱਛਾ। ਸਿੱਖ ਹਿੰਦੂ, ਹੂੰ ਉਹਨਾਂ ਦੀ ਕੋਈ ਮੰਨਤਾ ਸੀ। ਹੂੰ ਉੱਥੇ ਫਿਰ ਮੁਲਕ ਢੋਕਦਾ 4 ਚਫੇਰੇ ਦਾ। ਅੱਛਾ। ਅੱਛਾ, ਬਾਕੀ ਤੇ ਮੇਲੇ ਫਿਰ ਆਣ ਕੇ ਤੇ ਬੰਦੇ ਕਣਕਾਂ ਦੀ ਵਾਢੀ ਬਹਿ ਜਾਂਦੇ ਸੀ। ਅੱਲੇ ਕੁਦਰਤ ਅੱਲਾ ਦੀ ਨਾ ਕਣਕ ਜੇ ਕੋਈ ਦਿਹਾੜੀ ਦੀ ਹਰੀ ਆ ਨਾ ਤੇ ਵਾਪਸ ਆਉਂਦੇ ਸ਼ਾਮ ਨੂੰ, ਇਹ ਵਾਲਾ ਕਿ ਦਿਹਾੜੀਆਂ ਲੰਮੀਆਂ ਹੋ ਜਾਂਦੀਆਂ ਤੇ ਉਹ ਲਾਲ ਹੋ ਗਈ। ਦੂਏ ਦਿਨ ਦਾਤੀਆਂ ਨੂੰ ਦੰਦੇ ਘਟਾਉ ਲਿਆ, ਜਾਂ ਕਿਸੇ ਦੀ ਫਸਲ ਵਾ ਬੀਜਣ ਵਾਲੀ ਉਹ ਲਈ ਆ ਬੀਜ, ਤੇ ਉਹ ਤਾਂ ਫਿਰ ਸਵੇਰੇ ਬਹਿ ਜਾਣਗੇ। ਅੱਛਾ। 1-2 ਦਿਨ ਗਿਆ ਬੰਦੇ ਵਾਢੀ ਕਣਕ ਦੀ ਲੈ ਪਵੇ ਕਰ ਚਣਿਆਂ ਦੀ ਹਰ ਚੀਜ਼ ਦੀ। ਅੱਛਾ, ਇਹ ਤੇ ਮੇਲਾ ਹੋ ਗਿਆ ਬਹੁਤ ਹੀ ਵੱਡਾ, 4 ਚਫੇਰੇ ਦਾ ਮੁਲਕ ਉੱਥੇ ਚੁੱਕਦਾ। ਅੱਛਾ। ਅੱਛਾ, ਬਾਕੀ ਰਹਿ ਗਏ ਮੇਲੇ ਜਿਹਾ ਵਕਤ ਸੀ ਤੇ ਸ਼ਾਹ ਸਿਕੰਦਰ ਸਾਡੇ ਲਾਗੇ ਸੀ, ਜੀਨਾ ਨਗਰ ਦੇ, ਜੀਨਾ ਨਗਰ ਥਾਣਾ ਸੀ, 4 ਮੀਲ ਸੀ ਸਾਥੋਂ। ਉੱਥੇ ਵੀ ਲੋਕ ਆਉਂਦੇ ਜਾਂਦੇ ਸੀ, ਜਿਵੇਂ ਜਿਵੇਂ ਹੁਣ ਕੋਈ ਮੇਲਾ ਹੋਵੇ ਤਾਂ ਸਾਰੇ ਮੈਂ ਹੀ ਨਾ ਜਾਵਾਂ, ਤੂੰ ਮੇਰੇ ਤੇ ਕਿਹੜਾ ਬੈਨ ਲਾ ਦੇਣਾ। ਹਾਂਜੀ। ਆ ਗਈ ਸਮਝ ਇਸੇ ਤਰ੍ਹਾਂ। ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਹੈਗਾ ਸੀ ਦਰਬਾਰ? ਨਹੀਂ, ਨਾ, ਸਾਰੇ ਪਿੰਡ ਅੱਛਾ, ਤੁਹਾਡੇ ਪਿੰਡ ਦੇ ਵਿੱਚ ਨਹੀਂ ਸੀ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਪੱਕੀ ਮਸਜਿਦ ਹੁੰਦੀ ਸੀ? ਪੱਕੀ। ਘਰ ਜਿਹੜੇ ਸੀ ਤੁਹਾਡੇ ਲੋਕਾਂ ਦੇ ਪੱਕੇ ਸੀ ਕਿ ਕੱਚੇ? ਪੱਕਾ ਕਿਸੇ ਦਾ ਵੀ ਨਹੀਂ ਸੀਗਾ। ਇੱਕ ਅੱਧਾ ਜੇ ਕਿਸੇ ਦਾ, ਤੇਰੇ 5 ਮਕਾਨ ਨੇ। ਅੱਛਾ। ਜੇ ਉਹਦਾ ਉਹ ਬੂਹਾ ਪੱਕਾ ਹੋ ਗਿਆ ਤੇ ਉਹ ਪੱਕਿਆਂ ਦਾ ਪੱਠਾ ਹੀ ਕੋਈ ਨਹੀਂ ਸੀ। ਅੱਛਾ ਅੱਛਾ, ਪੱਠਾ ਹੀ ਕੋਈ ਨਹੀਂ ਸੀ। ਸਹੀ ਇਹ ਹੈ। ਤਾਂ ਪੱਠੇ ਨੇ ਬਣਾਓ। ਅੱਛਾ। 14ਵੀਂ ਰਾਤ ਦਾ ਚਾਨਣ ਸੀ ਉੱਥੇ, ਸਾਰੇ ਹੀ ਮੁਸਲਮਾਨ ਸੀ, ਤੇ 15-20 ਘਰ ਸੀ ਮੁਸਲਮਾਨ ਸੀ। ਉੱਥੋਂ ਆਵਾਜ਼ਾਂ ਆਉਣ ਡਿਆ ਪਈਆਂ ਬੰਦਿਆਂ ਬੀਬੀਆਂ, ਲੈ ਲੋਕੋ ਸਾਨੂੰ ਮਾਰ ਸੁੱਟਿਆ, ਸਾਨੂੰ ਬਚਾ। ਕੋਈ ਬੱਚਾ ਬਚਿਆ ਸੀ ਜਿਹੜਾ ਮਾਂ ਦੇ ਨਾਲ ਭੁੜਕ ਕੇ ਤੇ ਭੁੰਜੇ ਇੱਥੇ ਮੰਜੀ ਤੇ ਪੈ ਗਿਆ। ਇਹ ਹਸਰ ਹੋਇਆ ਸੀ। ਮੇਰਾ ਉਹ ਪੋਤਾ ਦੋਤਾ ਵਾ, ਉਹਨੂੰ ਮੈਂ ਰੱਖ ਨਹੀਂ ਦਿੱਤਾ। ਹਾਂਜੀ ਹਾਂਜੀ। ਇਹ ਤਾਂ ਸਮਝੋ ਵੀ ਜ਼ਿਆਦਾ ਇੱਥੋਂ ਹੀ ਮੁੜ ਲੱਗ ਕੇ ਕਿਤੇ ਗਿਆ ਹੋਵੇ ਆਖੇਗਾ। ਹਾਂਜੀ। ਨਹੀਂ ਮੰਨਦੇ ਤਾਂ ਹਸਮਾਂ ਨੂੰ ਪਾਓ, ਅਸੀਂ ਮੂੰਹ ਹੀ ਲੈਣਾ ਕਰ। ਬਾਬਾ ਜੀ ਕਈ ਵਾਰ ਕੀਤਾ, ਨਹੀਂ ਹੱਸੋ ਨਾ, ਸਾਰੇ ਸਾਰਿਆਂ ਦਾ ਅੱਖਾਂ ਤੋਂ ਨਹੀਂ ਹੋਣੀ। ਟੀਵੀ ਚੱਲਣ ਦਿਆ ਤੇ ਉਹ ਮੈਂ ਸਮਝਣਾ ਤਾਂ ਤੂੰ ਤੁਰਿਆ 2 ਦਿਨ ਲੱਗੇ ਸੀ, 5 ਦਿਨ ਲੱਗੇ। ਵਾਹ ਵਾਹ, ਵੇਖ ਤੇ ਯਾਰ ਸਿਆਪਾ ਜੀ। ਅੱਛਾ, ਅੱਧਾ ਘੰਟਾ ਲੱਗਾ। ਅੱਧਾ ਦਿਨ ਲੱਗਾ। ਸਹੀ। ਇਹ ਮੈਂ ਜਾਣ ਕੇ ਆ ਗਿਆ।